खुदाए कोई सेवे गुसैया। ਕਰੋਨਾ ਵਾਇਰਸ ਦੇ ਚੱਲਦਿਆਂ ਲਾਕਡਾਊਨ ਹੋਣ ਤੋਂ ਬਾਅਦ 3 ਮਹੀਨੇ ਬੰਦ ਰਹੇ ਧਾਰਮਿਕ ਸਥਲ 8 ਤਰੀਕ ਤੋਂ ਖੁੱਲ ਚੁੱਕੇ ਨੇ। ਗੁਰਦੁਆਰਾ ਸ਼੍ਰੀ ਕੰਠ ਸਾਹਿਬ 'ਚ ਸਵੇਰ ਤੋਂ ਹੀ ਸੰਗਤ ਆਉਣੀ ਸ਼ੁਰੂ ਹੋਈ ਤੇ ਸੰਗਤ ਵੱਲੋਂ ਕੀਰਤਨ ਸਰਵਣ ਕੀਤੇ ਗਏ। ਗੁਰੂ ਘਰ ਦੇ ਮੈਨੇਜਰ ਗੁਰਤਿੰਦਰਪਾਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਅਨੁਸਾਰ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਪ੍ਰਬੰਧ ਕੀਤੇ ਗਏ ਨੇ। ਗੁਰੂ ਘਰ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਗਿਆ ਹੈ ਅਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਪੂਰਾ ਖਿਆਲ ਰੱਖਿਆ ਗਿਆ ਹੈ। ਉਧਰ ਸੰਗਤ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਗਈ ਹੈ ਕਿ ਪ੍ਰਸ਼ਾਦ ਅਤੇ ਲੰਗਰ ਦੇ ਉੱਪਰ ਲੱਗੀ ਗਈ ਰੋਕ ਨੂੰ ਤੁਰੰਤ ਹਟਾਇਆ ਜਾਵੇ। ਦੇਖੋ ਜੀ, ਜਿਹੜੀ ਕਰੋਨਾ ਦਾ ਫਿਜ਼ੀਕਲ ਤੌਰ ਤੇ ਇਲਾਜ ਤੇ ਡਾਕਟਰ ਸਾਹਿਬ ਕਰ ਹੀ ਰਹੇ ਨੇ, ਲੇਕਿਨ ਜਿੰਨਾ ਚਿਰ ਸਾਡਾ ਮਾਨਸਿਕ ਤੌਰ ਤੇ ਅਸੀਂ ਨਹੀਂ ਤਗੜੇ ਹੁੰਦੇ ਉਹਨਾਂ ਚਿਰ ਇਹਦਾ ਇਲਾਜ ਸੰਭਵ ਹੈ। ਇਸ ਕਰਕੇ ਇਹ ਸ਼ਕਤੀ ਸਾਨੂੰ ਗੁਰੂ ਘਰਾਂ ਤੋਂ, ਮੰਦਿਰਾਂ ਮਸਜਿਦਾਂ ਤੋਂ, ਧਰਮ ਗ੍ਰੰਥਾਂ ਤੋਂ ਹੀ ਮਿਲ ਸਕਦੀ ਹੈ। ਅਸੀਂ ਇਹਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਇਸ ਵੀ ਜੋ ਸਰਕਾਰ ਦਾ ਕਾਨੂੰਨ ਸੀ ਉਹ ਕਾਨੂੰਨ ਮੁਤਾਬਕ ਚੱਲਣਾ ਹੀ ਪੈਣਾ ਸੀ। ਸਰਕਾਰ ਬੜੇ ਜਿਹੜੇ ਸਿੰਘ ਨੇ ਬੜੇ ਧਿਆਨ ਨਾਲ ਰਹੇ ਨੇ, ਕਾਨੂੰਨ ਮੁਤਾਬਕ ਚੱਲਦੇ ਰਹੇ ਨੇ, ਘਰਾਂ 'ਚ ਰਹੇ ਨੇ। ਹੁਣ ਮਾਲਕ ਨੇ ਕਿਰਪਾ ਕੀਤੀ, ਸਰਕਾਰ ਨੇ ਗੁਰਦੁਆਰਾ ਸਾਹਿਬ ਖੋਲ੍ਹੇ ਨੇ, ਮੰਦਿਰ ਖੋਲ੍ਹੇ ਨੇ। ਹੁਣ ਲੋਕਾਂ ਦੇ ਮਨ ਵਿੱਚ ਚਾਹ, ਸੰਗਤ ਦੇ ਮਨ ਵਿੱਚ ਚਾਹ ਆਪਣੀਆਂ ਭਾਵਨਾ ਨਾਲ ਕਿ ਗੁਰਦੁਆਰਾ ਸਾਹਿਬ ਆਏ ਨੇ ਅਤੇ ਦਰਸ਼ਨ ਪਰਸ਼ਨ ਕਰਨ ਦੇ ਨੇ ਅਤੇ ਬੜੇ ਧਿਆਨ ਨਾਲ ਲੋਕਾਂ ਨੇ ਮਾਸਕ ਪਾਏ ਨੇ ਅਤੇ ਵਿੱਚ ਵਿੱਚ ਆ ਕੇ ਬਹਿ ਰਹੇ ਆ। ਬੜੀ ਕਿਰਪਾ ਵਾ ਦੀ ਖੁਸ਼ੀਆਂ ਮਾਂ ਦੀ ਦਰ ਤੋਂ ਲੈ ਕੇ ਤਾਂ ਆਪਣੇ ਘਰਾਂ ਨੂੰ ਜਾ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 2.5 ਮਹੀਨਿਆਂ ਤੋਂ ਜੋ ਕਰੋਨਾ ਵਾਇਰਸ ਮਹਾਮਾਰੀ ਕਰਕੇ ਧਾਰਮਿਕ ਸਥਾਨ ਬੰਦ ਸਨ, ਅੱਜ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਇਹਨਾਂ ਧਾਰਮਿਕ ਸਥਾਨਾਂ ਨੂੰ ਜੋ ਖੋਲ੍ਹਣ ਦੀ ਇਜਾਜ਼ਤ ਦਿੱਤੀ, ਮੈਂ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਵੱਲੋਂ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ, ਕਿਉਂਕਿ ਇਸ ਫੈਸਲੇ ਨਾਲ ਸੰਗਤਾਂ ਸਵੇਰ ਤੋਂ ਹੀ ਬਿਨਾਂ ਡਰ ਤੋਂ ਆਪਣੇ ਘਰੋਂ ਨਿਕਲ ਕੇ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਪਹੁੰਚੀਆਂ ਹਨ। ਸੰਗਤਾਂ ਗੁਰੂ ਘਰ ਵਿਖੇ ਆ ਕੇ ਨਤਮਸਤਕ ਹੋ ਰਹੀਆਂ ਆਪਣੇ ਪਰਿਵਾਰਾਂ ਸਮੇਤ। ਸਿਹਤ ਵਿਭਾਗ ਦੀਆਂ ਹਦਾਇਤਾਂ ਸੰਗਤਾਂ ਉਹਨਾਂ ਦੀ ਪਾਲਣਾ ਕਰ ਰਹੀ ਹੈ। ਸੋਸ਼ਲ ਡਿਸਟੈਂਸ ਬਣਾ ਕੇ ਸੰਗਤਾਂ ਗੁਰਧਾਮਾਂ ਵਿਖੇ ਆ ਰਹੀਆਂ। ਤੁਸੀਂ ਗੁਰਦੁਆਰਾ ਸਾਹਿਬ ਵਿਖੇ ਦੇਖ ਵੀ ਸਕਦੇ ਹੋ ਕਿ ਸੰਗਤਾਂ ਜੋ ਬੈਠੀਆਂ ਨੇ, ਨਤਮਸਤਕ ਹੋ ਰਹੀਆਂ ਜੋ ਬੈਠੀਆਂ ਹਨ, ਉਹ ਵੀ ਸੋਸ਼ਲ ਡਿਸਟੈਂਸ ਦੇ ਵਿੱਚ ਬੈਠੀਆਂ ਹੋਈਆਂ ਨੇ। ਸੰਗਤਾਂ ਨੂੰ ਪੂਰੇ ਆਪਣਾ ਖਿਆਲ ਰੱਖ ਰਹੀਆਂ ਨੇ। ਗੁਰਧਾਮਾਂ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਨੇ। ਜੋ ਸੰਗਤ ਗੁਰਦੁਆਰੇ ਆ ਰਹੀ ਉਹਨਾਂ ਵਾਸਤੇ ਹੱਥ ਧੋਣ ਦਾ ਪ੍ਰਬੰਧ ਬਾਹਰ ਹੀ ਰੱਖਿਆ ਗਿਆ ਹੈ। ਭਾਵੇਂ ਸਰਕਾਰ ਨੇ ਅੱਜ ਫੈਸਲਾ ਦਿੱਤਾ, ਪਰ ਗੁਰਦੁਆਰਾ ਸਾਹਿਬਾਨ ਵਿਖੇ ਸ਼ੁਰੂ ਤੋਂ ਹੀ ਸੰਗਤਾਂ ਨੂੰ ਹੱਥ ਤੇ ਪੈਰ ਧੋ ਕੇ ਗੁਰਦੁਆਰਾ ਸਾਹਿਬ ਵਿਖੇ ਆਉਣ ਲਈ ਜੋ ਸਾਬਣ ਦਾ ਵਿਸ਼ੇਸ਼ ਪ੍ਰਬੰਧ ਕੀਤਾ, ਉੱਥੇ ਸੈਨੀਟਾਈਜ਼ਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ, ਇੰਡੋਜ਼ ਟੀਵੀ ਆਸਟ੍ਰੇਲੀਆ।